ਅਗਲੀ ਖਬਰ ਦੇ ਵੱਲ ਵਧ ਗਏ ਸ਼ਰਮਾ ਜੀ, ਤੇ ਗੱਲ ਕਰੀਏ ਗੁਰਬਾਣੀ ਪ੍ਰਸਾਰਨ ਦੇ ਮਸਲੇ ਨੂੰ ਲੈ ਕੇ। ਇਹ ਜਿਸ ਤਰੀਕੇ ਨਾਲ ਸਰਕਾਰ ਖੜੀ ਹੈ ਤੇ ਜਿਸ ਤਰੀਕੇ ਦੇ ਨਾਲ ਸਰਕਾਰ ਦਾ ਵਿਰੋਧ ਹੋ ਰਿਹਾ, ਕਿਉਂਕਿ ਕਹਿ ਰਹੇ ਨੇ ਕਿ ਗੁਰਦੁਆਰਾ ਸਾਹਿਬ ਜਿਹੜਾ ਐਕਟ ਹੈ, ਗੁਰਦੁਆਰਾ ਐਕਟ 1925 ਵਾਲਾ, ਉਹਦੇ 'ਚ ਸਰਕਾਰ ਕੋਈ ਧਾਰਾ ਨਹੀਂ ਜੋੜ ਸਕਦੀ। ਪਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਦੇ ਦੌਰਾਨ ਹੋਈਆਂ ਕੁਝ ਤਬਦੀਲੀਆਂ ਦੇ ਹਵਾਲੇ ਵੀ ਦਿੱਤੇ ਗਏ ਨੇ। ਤਾਂ ਹੁਣ ਮਸਲਾ ਜਿਹੜਾ ਉਹ ਗੁਰਬਾਣੀ ਪ੍ਰਸਾਰਨ ਦਾ ਹੈ ਜਾਂ ਨਵੀਂ SGPC ਬਣਾਉਣ ਦਾ? ਜੀ ਕਈ ਪਹਿਲੂ ਨੇ ਇਹਦੇ ਜੀ। ਖਾਸ ਕਰਕੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਵੀ ਸਵਾਲ ਖੜਾ ਕਿ ਰਾਜਪਾਲ ਏਜੰਡਾ ਪੁੱਛਦੇ ਰਹੇ ਤੇ ਪੰਜਾਬ ਸਰਕਾਰ ਨੇ ਤੱਕ ਏਜੰਡਾ ਨਹੀਂ ਦੱਸਿਆ। ਮੁੱਖ ਮੰਤਰੀ ਸਾਹਿਬ ਵੈਸੇ ਕਹਿੰਦੇ ਨੇ ਕਿ ਮੈਨੂੰ ਪਤਾ, ਚਿੱਠੀਆਂ ਲਿਖੀ ਜਾਇਓ, ਮੈਂ ਜਵਾਬ ਦੇ ਦੂੰਗਾ, ਉਸ ਤੋਂ ਬਾਅਦ ਅਗਲੇ ਸਵਾਲਾਂ ਲਈ ਮੈਂ ਤਿਆਰ ਹਾਂ। ਪਰ ਇਹਦਾ ਜਵਾਬ ਪੰਜਾਬ ਵੀ ਜਾਣਨਾ ਚਾਹੁੰਦਾ ਕਿ 12 ਮਿੰਟ ਦਾ ਸੈਸ਼ਨ ਦੇ ਉੱਤੇ 1 ਕਰੋੜ ਸਵਾ ਕਰੋੜ ਰੁਪਈਆ ਕਿਉਂ ਪੰਜਾਬ ਦਾ ਬਰਬਾਦ ਕੀਤਾ। ਉਹ ਜਿਹੜੇ ਸ਼ੋਕ ਮਤੇ ਪੜ੍ਹਨੇ ਸੀ ਉਹ ਵੀ ਅੱਜੇ ਪੜ੍ਹ ਲੈਂਦੇ, ਫਿਰ ਉਹਦੇ ਲਈ ਕੱਲ ਦਾ ਦਿਨ ਕਿਉਂ ਖਰਾਬ ਕੀਤਾ। 12 ਮਿੰਟ ਕੁਝ ਸਕਿੰਟ ਸੈਸ਼ਨ ਚੱਲਿਆ ਕੱਲ। ਠੀਕ ਹੈ, 12 ਮਿੰਟ ਕੁਝ ਸਕਿੰਟ ਦੇ ਸੈਸ਼ਨ ਦੇ ਉੱਤੇ 1 ਕਰੋੜ ਤੋਂ ਵੱਧ ਦਾ ਖਰਚਾ ਆ ਗਿਆ। ਹਾਲ ਹੀ ਪਿਛਲੇ ਦਿਨੀ ਉਹ ਪ੍ਰਤਾਪ ਬਾਜਵਾ ਰੌਲਾ ਪਾ ਰਹੇ ਸੀ ਕਿ ਮਿਸ਼ਨ ਲੋਟਸ ਵਾਲਾ ਦੱਸਤਾ ਦੋ ਕੀ ਬਣਿਆ ਉਹਦਾ। ਠੀਕ ਹੈ, ਤੁਸੀਂ ਮਿਸ਼ਨ ਲੋਟਸ ਦੇ ਨਾਂ ਦੇ ਉੱਤੇ ਸੈਸ਼ਨ ਬੁਲਾਇਆ ਸੀ, 4 ਦਿਨ ਸੈਸ਼ਨ ਬੁਲਾਇਆ, 6 ਕਰੋੜ ਤੋਂ ਵੱਧ ਦਾ ਪੈਸਾ ਪੰਜਾਬ ਦਾ ਬਰਬਾਦ ਕਰਤਾ। ਹਾਸਲ ਕੀ ਹੋਇਆ ਤਾਂ ਦੱਸ ਦੋ। ਤੇ ਹੁਣ ਸਾਰਿਆਂ ਨੂੰ ਲੱਗ ਰਿਹਾ ਕਿ ਅੱਜ ਦਾ ਦਿਨ ਹੈ ਜਿਹੜਾ ਉਹ ਗੁਰਬਾਣੀ ਵਾਲੇ ਪਹਿਲੂ ਤੇ ਅਹਿਮ ਹੈ। ਗੁਰਬਾਣੀ ਦੇ ਪ੍ਰਸਾਰਨ ਦਾ ਮਸਲਾ ਬਹੁਤ ਗੰਭੀਰ ਹੈ। ਜਾਂ ਆਪਾਂ ਜਿਹੜੀ ਹੁਣੇ ਯੂਨੀਵਰਸਿਟੀਆਂ ਵਾਲਾ ਮਸਲਾ ਕਰਕੇ ਹਟੇ ਕਿ ਇਹ ਆ ਜਾਣਾ ਜੀ, ਪਰ ਇਹ ਸਭ ਦੇ ਦਰਮਿਆਨ ਕੇਜਰੀਵਾਲ ਵਾਲਾ ਮਸਲਾ ਕਿਤੇ ਦਬ ਗਿਆ। ਅੱਜ ਉਹਦੀ ਖੂਬ ਚਰਚਾ ਹੈ ਕਿਉਂਕਿ ਅੱਜ ਕੇਜਰੀਵਾਲ ਮਹਿਮਾਨ ਬਣ ਕੇ ਆਉਣਾ ਤੇ ਮੰਨਿਆ ਜਾ ਰਿਹਾ ਕਿ ਅੱਜ ਉਹ ਮਤਾ ਆਉਣਾ ਹੀ ਆਉਣਾ ਕਿ ਆਰਡੀਨੈਂਸ ਦਾ ਵਿਰੋਧ ਕਰਨ ਵਾਲਾ ਤੇ ਉਹ ਪਾਸ ਕਰਕੇ ਭੇਜਣਾ ਹੀ ਭੇਜਣਾ ਤਾਂ ਕਿ ਨਾ ਕੇਜਰੀਵਾਲ ਦੀ ਬੱਲੇ ਬੱਲੇ ਕਰਾਈ ਜਾ ਸਕੇ। ਸੋ ਇਸ ਲਈ ਉਹ ਪਹਿਲੂ ਵੀ ਖੜਾ। ਪਰ ਜਿਹੜਾ ਗੁਰਬਾਣੀ ਪ੍ਰਸਾਰਨ ਦਾ ਮਸਲਾ ਹੈ, 2-3 ਇਹਦੇ ਵਿੱਚ ਅਹਿਮ ਪੱਖ ਨੇ। ਪੰਜਾਬ ਦੀ ਜਨਤਾ, ਦੁਨੀਆ ਭਰ ਚ ਵੱਸਦਾ ਪੰਜਾਬੀ ਭਾਈਚਾਰਾ, ਖਾਸ ਕਰਕੇ ਸਿੱਖ ਭਾਈਚਾਰਾ ਹੈ ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਚ ਆਸਥਾ ਰੱਖਣ ਵਾਲੀ ਸੰਗਤ, ਨਾਨਕ ਨਾਮ ਲੇਵਾ ਸੰਗਤ ਹੈ, ਸਮੁੱਚੀ ਮਾਨਵਤਾ ਨੂੰ ਪਿਆਰ ਕਰਨ ਵਾਲੀ ਸੰਗਤ ਜਿਹੜੀ ਸਵੇਰੇ ਉੱਠ ਕੇ ਬਾਣੀ ਦਾ ਪ੍ਰਸਾਰਨ ਸੁਣਦੀ ਆ, ਉਸ ਦੀ ਇਹ ਚਿਰਾਂ ਤੋਂ ਮੰਗ ਰਹੀ ਆ ਕਿ ਭਾਈ ਇਹ ਬਾਣੀ, ਇਹ ਗੁਰਬਾਣੀ ਸਰਬ ਸਾਂਝੀ ਬਾਣੀ, ਇਸ ਦਾ ਖੁੱਲਾ ਪ੍ਰਚਾਰ ਹੋਣਾ ਚਾਹੀਦਾ। ਇਸ ਦੇ ਉੱਤੇ ਰੋਕਾਂ ਕਿਉਂ, ਇਸ ਦੇ ਉੱਤੇ ਇੱਕ ਚੈਨਲ ਦਾ ਅਧਿਕਾਰ ਕਿਉਂ? ਇਹ ਚਿਰਾਂ ਤੋਂ ਪੰਜਾਬ ਦੇ ਵਿੱਚ ਮੁੱਦਾ ਰਿਹਾ ਔਰ ਇਸ ਮੁੱਦੇ ਨੂੰ ਲੈ ਕੇ ਸਮੇਂ ਦੀਆਂ ਪਾਰਟੀਆਂ ਨੇ ਸਵਾਲ ਵੀ ਕੀਤੇ ਨੇ ਜੀ। ਪਰ ਹੁਣ ਭਗਵੰਤ ਮਾਨ ਹੋਰੀ ਜਿਸ ਕਦਰ ਅੱਗੇ ਵਧੇ ਨੇ ਜੀ, ਇਸ ਪਹਿਲ ਕਦਮੀ ਦੇ ਪਿੱਛੇ ਕੀ ਸਿਰਫ ਇਹ ਸੋਚ ਕੰਮ ਕਰਦੀ ਹੈ ਕਿ ਹਾਂ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰਨ, ਸਿੱਧਾ ਪ੍ਰਸਾਰਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਹਰੇਕ ਕੋਲ ਜਿਹੜੇ ਵੀ ਮਾਧਿਅਮ ਰਾਹੀਂ ਉਹ ਦੇਖਣਾ ਚਾਹੁੰਦਾ ਉਸ ਮਾਧਿਅਮ ਰਾਹੀਂ ਪਹੁੰਚੇ, ਸਿਰਫ ਇੱਥੇ ਤੱਕ ਮਕਸਦ ਹੈ? ਜਾਂ ਹਰਿਆਣਾ ਦੀ ਤਰਜ਼ ਤੇ ਆਪਣੇ ਕੰਟਰੋਲ ਵਾਲੀ ਕਮੇਟੀ ਬਣਾਉਣ ਦੀ ਕੋਸ਼ਿਸ਼ ਹੈ ਜੀ? ਉਹਦੇ ਕਾਰਨ 2-3 ਉੱਭਰ ਕੇ ਆ ਰਹੇ ਨੇ ਪ੍ਰਵੀਨ ਜੀ। ਪਹਿਲੀ ਗੱਲ ਤਾਂ ਇਹ ਆ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਮਤਲਬ ਕਿ ਜਿਹੜਾ ਐਕਟ 1925 ਆ, ਉਹ ਐਕਟ 1925 ਕਹਿੰਦੇ ਜੀ ਸੰਸਦੀ ਐਕਟ ਹੈ। ਠੀਕ ਹੈ, ਤੇ ਸੰਸਦੀ ਐਕਟ ਦੇ ਵਿੱਚ ਸੂਬਈ ਸਰਕਾਰਾਂ ਸੋਧ ਨਹੀਂ ਕਰ ਸਕਦੀਆਂ, ਮਤਾ ਪਾਸ ਕਰਕੇ ਭੇਜ ਸਕਦੀਆਂ। ਹੁਣ ਟਵੀਟ ਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਅਸੀਂ ਸੋਧ ਕਰਨ ਜਾ ਰਹੇ ਹਾਂ, ਅਸੀਂ ਉਹ ਮਤਲਬ ਕਿ ਉਹਦੇ ਵਿੱਚ ਹੈ ਨਾ ਨਵੀਂ 2023 ਦੀ ਸੋਧ ਕਰ ਦਿਆਂਗੇ, ਜਿਹਦੇ ਨਾਲ ਮਤਲਬ ਕਿ ਹਰੇਕ ਲਈ। ਹੁਣ ਉਹ ਹਵਾਲਾ ਦੇ ਰਹੇ ਨੇ ਕਿ ਇਹਦੇ ਵਿੱਚ ਇਹ ਕਿਵੇਂ ਕਹਿ ਸਕਦੇ ਨੇ ਜੀ ਕਿ ਅਸੀਂ ਛੇੜਖਾਨੀ ਕਰ ਰਹੇ ਹਾਂ, ਕਿਉਂਕਿ ਇਹਦੇ ਵਿੱਚ ਤਾਂ ਲਾਈਵ ਵਾਲੀ ਕੋਈ ਧਾਰਾ ਹੀ ਨਹੀਂ ਗੀ। ਜਦੋਂ ਇਹ ਐਕਟ 1925 ਚ ਬਣਿਆ ਉਸ ਸਮੇਂ ਬ੍ਰੋਡਕਾਸਟਿੰਗ ਦੀ, ਲਾਈਵ ਕਰਨ ਦੀ, ਪ੍ਰਸਾਰ ਦਿਖਾਉਣ ਦੀ ਕੋਈ ਹੈ ਹੀ ਨਹੀਂ ਮੱਦ ਸ਼ਾਮਲ। ਇਸ ਲਈ ਅਸੀਂ ਉਹ ਸ਼ਾਮਲ ਕਰ ਰਹੇ ਹਾਂ ਜੀ, ਤੇ ਉਹਦੇ ਲਈ ਹੁਣ ਕਹਿੰਦੇ ਜੀ ਮਤਾ ਆਊਗਾ। ਹੁਣ ਇਹੀ ਗੱਲ ਕੱਲ HS ਫੂਲਕਾ ਦੱਸ ਰਹੇ ਸੀ। ਫੂਲਕਾ ਹੋਰੀ ਕਹਿੰਦੇ ਕਿ 2 ਤਰੀਕੇ ਨੇ ਜੀ। ਇੱਕ ਤਰੀਕਾ ਤਾਂ ਕਿ ਮਤਾ ਲਿਆਉਣ, ਮਤਾ ਪਾਸ ਕਰਨ, ਰਾਜਪਾਲ ਨੂੰ ਜਾਵੇ, ਰਾਜਪਾਲ ਦੀ ਮੋਹਰ ਲੱਗ ਜਾਵੇ ਤੇ ਉਹ ਤੋਂ ਬਾਅਦ ਰਾਸ਼ਟਰਪਤੀ ਦੇ ਹਵਾਲੇ ਨਾਲ ਉਹਦੇ ਵਿੱਚ ਮਤਲਬ ਕਿ ਸੋਧ ਹੋ ਕੇ ਉਸ ਨੂੰ ਸੰਸਦੀ ਤੌਰ ਦੇ ਉੱਤੇ ਲਾਗੂ ਕਰ ਦਿੱਤਾ ਜਾਵੇ। ਦੂਜਾ ਤਰੀਕਾ ਕਹਿੰਦੇ ਕਿ ਜੇ ਇਹ ਕਹਿੰਦੇ ਨੇ ਅਸੀਂ ਸੋਧ ਕਰ ਲਾਂਗੇ, ਉਹ ਨਹੀਂ ਇਹ ਕਰ ਸਕਦੇ। ਹਾਂ, ਇਹ ਆਪਣਾ ਨਵਾਂ ਗੁਰਦੁਆਰਾ ਐਕਟ ਬਣਾ ਸਕਦੇ ਨੇ। ਠੀਕ ਹੈ, ਅੱਛਾ, ਇਹ ਅਧਿਕਾਰ ਹੈ ਕਹਿੰਦੇ ਇਹਨਾਂ ਨੂੰ। ਇਹੀ ਹਵਾਲਾ ਕਿਤੇ ਨਾ ਕਿਤੇ ਸਰਕਾਰ ਦੇ ਅੰਦਰੋਂ ਕੁਝ ਅਧਿਕਾਰੀਆਂ ਨੇ ਵੀ ਦਿੱਤਾ ਕਿ ਸਰਕਾਰ ਇਸ ਤਰ੍ਹਾਂ ਤੇ ਸੋਚਦੀ ਆ ਕਿ ਜੇ ਦਿੱਲੀ ਦੀ ਵੱਖਰੀ ਕਮੇਟੀ ਹੋ ਸਕਦੀ ਆ, ਜੇ ਹਰਿਆਣੇ ਦੀ ਵੱਖਰੀ ਕਮੇਟੀ ਬਣ ਸਕਦੀ ਆ, ਤਾਂ ਫਿਰ ਪੰਜਾਬ ਦੀ ਕਿਉਂ ਨਹੀਂ? ਉਹਨੇ ਗੱਲ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ।
ਠੀਕ ਹੈ। ਤੇ ਇੱਕ ਪਾਸੇ ਉਹ ਸ਼੍ਰੋਮਣੀ ਕਮੇਟੀ ਦੇ ਸਵਾਲ ਖੜਾ ਕਰਦੇ ਨੇ, ਹੂੰ ਕਹਿੰਦੇ ਜੀ ਹਰਵਿੰਦਰ ਸਿੰਘ ਧਾਮੀ ਕਹਿੰਦੇ ਸੀ ਕਿ ਕਾਰਜਕਾਰੀ ਜਥੇਦਾਰ ਸੀ ਜੀ, ਇਸ ਲਈ ਅਸੀਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਉੱਥੋਂ ਮਤਲਬ ਸੇਵਾ ਮੁਕਤ ਕੀਤਾ ਹੈ। ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਕਰੇ ਰਹੇ ਨੇ, ਠੀਕ ਇੱਥੇ ਅਸੀਂ ਆਪਣਾ ਇੱਕ ਪੱਕਾ ਜਥੇਦਾਰ ਨਿਯੁਕਤ ਕਰ ਲਿਆ। ਉਹ ਕਹਿੰਦੇ ਜੀ ਹਰਵਿੰਦਰ ਸਿੰਘ ਧਾਮੀ ਦੱਸਣਗੇ, ਉਹ ਆਪ ਤਾਂ ਕਾਰਜਕਾਰੀ ਹੈ, ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਹਿੰਦੇ। ਹੂੰ ਕਹਿੰਦੇ 2012 ਤੋਂ ਬਾਅਦ ਚੋਣਾਂ ਹੀ ਨਹੀਂ ਹੋਈਆਂ ਅੱਛਾ ਤੇ ਪਿਛਲੇ 11-12 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਤਾਂ ਟੈਂਪਰੇਰੀ ਚੱਲੀ ਆਉਂਦੀ ਆ। 5 ਸਾਲ ਬਾਅਦ ਕਹਿੰਦੇ ਉਹ ਗੈਰ ਸੰਵਿਧਾਨਕ ਹੋ ਗਈ ਜੀ, ਉਹ ਤਾਂ ਟੈਂਪਰੇਰੀ ਆ, ਸੇਵਾ ਦੇਖ ਰਹੀ ਆ। ਤਾਂ ਸੇਵਾ ਤਾਂ ਫਿਰ ਕਾਰਜਕਾਰੀ ਬੰਦੇ ਦੇਖਦੇ ਆ। ਕਹਿੰਦੇ ਕਾਰਜਕਾਰੀ ਪ੍ਰਧਾਨ ਨੇ ਕਹਿੰਦੇ ਕਾਰਜਕਾਰੀ ਜਥੇਦਾਰ ਹਟਾਤਾ ਜੀ। ਜੀ ਠੀਕ ਤੇ ਹੈ। ਉਹ ਕਹਿੰਦੇ ਸੁਪਰੀਮ ਕੋਰਟ ਦੀ ਬਕਾਇਦਾ ਜਦੋਂ ਕਹਿੰਦੇ ਹਰਿਆਣਾ ਕਮੇਟੀ ਨਵੀਂ ਬਣੀ ਤੇ ਉਸ ਸਮੇਂ ਸ਼੍ਰੋਮਣੀ ਕਮੇਟੀ ਨੇ ਇਹ ਜਾ ਕੇ ਕੋਰਟ ਦੇ ਵਿੱਚ ਪੱਖ ਰੱਖਿਆ ਸੀ ਕਿ ਜੀ ਇਹਦੇ ਵਿੱਚ ਛੇੜਖਾਨੀ ਨਹੀਂ ਕਰ ਸਕਦੇ, ਸੰਸਦੀ ਐਕਟ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਇਹ ਅਧਿਕਾਰ ਹੈ। ਤੇ ਕਹਿੰਦੇ ਉਸ ਸਮੇਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਨਹੀਂ, ਹਰਿਆਣੇ ਨੂੰ ਆਪਣੀ ਵੱਖਰੀ ਕਮੇਟੀ ਬਣਾਉਣ ਦਾ ਅਧਿਕਾਰ ਹੈ, ਇਹ ਸੂਬਾਈ ਮਾਮਲਾ ਹੈ। ਠੀਕ ਹੈ। ਤੇ ਕਹਿੰਦੇ ਜੇ ਫਿਰ ਹਰਿਆਣੇ ਨੂੰ ਅਧਿਕਾਰ ਹੈ, ਫਿਰ ਪੰਜਾਬ ਨੂੰ ਵੀ ਹੈਗਾ। ਤੇ ਇਸ ਦਾ ਮਤਲਬ ਕੀ ਮਾਨ ਸਰਕਾਰ ਦਾ ਪਹਿਲੂ ਸਿਰਫ ਗੁਰਬਾਣੀ ਦੇ ਪ੍ਰਸਾਰਣ ਦਾ ਪਹਿਲੂ ਹੈ ਜਾਂ ਨਵੀਂ ਕਮੇਟੀ? ਕਿਉਂਕਿ ਉਹ ਕਹਿੰਦੇ ਮਾਡਰਨ ਮਸੰਦ ਨੇ, ਇਹਨਾਂ ਤੋਂ ਗੁਰਬਾਣੀ ਮੁਕਤ ਕਰਾਉਣੀ ਹੈ ਜੀ। ਤੇ ਕੀ ਇਹ ਵੀ ਹੈ ਕਿ ਗੁਰਬਾਣੀ ਦੇ ਨਾਲ ਨਾਲ ਗੁਰਦੁਆਰੇ ਵੀ ਮੁਕਤ ਕਰਾਉਣੇ ਨੇ? ਕੀ ਇਹ ਉਹੀ ਕੋਸ਼ਿਸ਼ ਤਾਂ ਨਹੀਂ ਹੋਣ ਵਾਲੀ ਜਿਹੜੀ ਕੈਪਟਨ ਅਮਰਿੰਦਰ ਨੇ, ਕਿਸੇ ਸਮੇਂ ਕੈਪਟਨ ਅਮਰਿੰਦਰ ਨੇ ਜਥੇਦਾਰ ਸਿੰਘ ਟੋੜਾ ਦੇ ਸਾਰੇ ਕਰਨ ਦੀ ਕੋਸ਼ਿਸ਼ ਕੀਤੀ ਸੀ ਬਾਦਲਾਂ ਤੋਂ ਅੱਡ ਹੋ ਕੇ ਜੀ? ਕੀ ਉਸੇ ਕਵਾਇਦ ਵੱਲ ਨੂੰ ਤਾਂ ਨਹੀਂ ਮਾਨ ਸਰਕਾਰ ਵੱਧ ਰਹੀ? ਤੇ ਇਸ ਦੇ ਨਾਲ ਟਕਰਾਅ ਵਧਣ ਦਾ ਪਹਿਲੂ ਖੜਾ ਹੈ ਜੀ, ਕਿਉਂਕਿ ਮੰਨਿਆ ਇਹ ਜਾਂਦਾ ਕਿ ਭਗਵੰਤ ਮਾਨ ਕੁਝ ਨਹੀਂ ਕਰਦੇ, ਕੇਜਰੀਵਾਲ ਕਰਾਉਂਦਾ। ਅੱਛਾ ਠੀਕ ਹੈ। ਰਾਘਵ ਚੱਡਾ ਕਰਾਉਂਦੇ ਨੇ। ਤੇ ਕੀ ਇਹਦੇ ਰਾਹੀਂ ਰਾਘਵ ਚੱਡਾ ਹੋਰਾਂ ਦੇ ਭਗਵੰਤ ਮਾਨ ਦੇ ਰਾਹੀਂ ਕੇਜਰੀਵਾਲ ਹੋਰਾਂ ਦੇ ਹੱਥਾਂ 'ਚ ਗੁਰੂ ਦੀਆਂ ਗੋਲਕਾਂ ਹੁਣ ਦੇਣ ਦੀ ਤਿਆਰੀ ਹੈ? ਪਰ ਸਵਾਲ ਤਾਂ ਬਾਦਲਾਂ ਦੇ ਹੱਥਾਂ 'ਚ ਵੀ ਰਿਹਾ ਕਿ ਬਾਦਲਾਂ ਦੇ ਹੱਥਾਂ 'ਚ ਵੀ ਗੋਲਕਾਂ ਮਤਲਬ ਕਿ ਸੁਰੱਖਿਅਤ ਨਹੀਂ ਰਹੀਆਂ। ਉਹਨਾਂ ਨੇ ਵੀ ਆਪਣੇ ਘਰਾਂ ਦੇ ਲੰਗਰ ਲਾਏ, ਆਪਣੇ ਭੋਗ ਪਾਏ। ਸੋ ਫਿਰ ਜਾਵੇ ਤਾਂ ਸੰਗਤ ਕਿੱਧਰ ਜਾਵੇ, ਲੋਕ ਕਿੱਧਰ ਜਾਣ? ਇੱਕ ਪਾਸੇ ਲੋਕਾਂ ਨੂੰ ਆਸ ਜਾਗੀ ਹੈ ਕਿ ਗੁਰਬਾਣੀ ਸਾਡੇ ਹਰੇਕ ਮਾਧਿਅਮ ਤੇ, ਮੈਂ ਜੇ ਵਿਦੇਸ਼ 'ਚ ਬੈਠਾ, ਦੇਸ਼ 'ਚ ਬੈਠਾ, ਕਿਸੇ ਹੋਰ ਸੂਬੇ 'ਚ ਬੈਠਾ, ਜਿਹੜਾ ਚੈਨਲ ਮੇਰੇ ਘਰੇ ਆਉਂਦਾ, ਜਿਹੜਾ ਟੀਵੀ ਮੇਰੇ ਘਰੇ ਚੱਲਦਾ, ਉਹਦੇ ਪਰ ਮੈਂ ਦੇਖ ਸਕਾਂ। ਦੂਏ ਪਾਸੇ ਮਰਿਆਦਾ ਪੱਖੋਂ ਲੋਕਾਂ ਨੂੰ ਫਿਕਰ ਖੜਾ ਹੈ, ਜਿਹਦਾ ਫਿਕਰ ਘਟਾਉਣ ਦੀ ਕੋਸ਼ਿਸ਼ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਇਹ ਕਹਿ ਕੇ ਕਿ ਗੁਰਬਾਣੀ ਪ੍ਰਸਾਰਣ ਦੇ ਦੌਰਾਨ ਅੱਧਾ ਘੰਟਾ ਪਹਿਲਾਂ ਤੇ ਅੱਧਾ ਘੰਟਾ ਬਾਅਦ ਕੋਈ ਇਸ਼ਤਿਹਾਰ ਨਹੀਂ ਚੱਲੇਗਾ ਤੇ ਉਹਦੇ ਉੱਤੇ ਵੀ ਉਸ ਦੌਰਾਨ ਕੋਈ ਪੱਟੀ ਨਹੀਂ ਚੱਲੇਗੀ। ਪਰ ਮੇਰਾ ਫਿਕਰ ਇਹਦੇ ਨਾਲ ਇਹ ਖੜਾ ਪ੍ਰਵੀਨ ਜੀ ਕਿ ਜਿਹੜੇ ਬ੍ਰੋਡਕਾਸਟਿੰਗ ਚੈਨਲ ਨੇ, ਜਿਹੜੇ ਸੈਟੇਲਾਈਟ ਚੈਨਲ ਨੇ, ਉਹ ਇਸ ਚੀਜ਼ ਦਾ ਕੰਟਰੋਲ ਕਰ ਲੈਣਗੇ। ਠੀਕ ਹੈ ਜੀ ਕਿ ਅਸੀਂ ਇੰਨੀ ਦੇਰ ਐਡ ਨਹੀਂ ਦਿਖਾਉਣੀ, ਠੀਕ ਹੈ, ਪਰ ਜਿਹੜੇ ਸੋਸ਼ਲ ਮੀਡੀਆ ਚੈਨਲ ਨੇ, ਕੀ ਉਹਨਾਂ ਨੂੰ ਵੀ ਅਧਿਕਾਰ ਦੇਣ ਜਾ ਰਹੇ ਹੋ ਤੁਸੀਂ? ਜੇ ਉਹਨਾਂ ਚੈਨਲਾਂ ਨੂੰ ਅਧਿਕਾਰ ਨਹੀਂ ਵੀ ਦੇ ਰਹੇ ਤਾਂ ਵੀ ਜਿਹੜੇ ਆ ਸੋ ਕਾਲਡ ਬੜੇ ਨੈਸ਼ਨਲ ਟੀਵੀ ਨੇ ਜਾਂ ਪੰਜਾਬ ਦੇ ਵੱਡੇ ਮੀਡੀਆ ਵਾਲੇ ਅਦਾਰੇ ਨੇ, ਜਿਹੜੇ ਸੈਟੇਲਾਈਟ ਚੈਨਲ ਵੀ ਨੇ, ਜਿਹੜੇ ਇਦਾਂ ਚੱਲਦੇ ਨੇ, ਬ੍ਰੋਡਕਾਸਟਿੰਗ ਵਾਲੇ ਚੈਨਲ ਨੇ, ਉਹਨਾਂ ਦੇ ਉੱਤੇ ਉਹਨਾਂ ਦੇ ਆਪਣੇ ਪੇਜ ਬਣੇ ਨੇ, YouTube, Facebook। ਹਾਂਜੀ ਬਣੇ ਨੇ। ਤੇ ਫਿਰ ਉਹ ਨਹੀਂ ਚਾਹਣਗੇ ਕਿ ਅਸੀਂ ਆਪਣੇ ਇਸ ਮਾਧਿਅਮ ਰਾਹੀਂ ਵੀ ਪਹੁੰਚਾਈਏ? ਜੇ ਉਹਨਾਂ ਨੂੰ ਇਹ ਅਧਿਕਾਰ ਮਿਲ ਗਿਆ ਤਾਂ ਕੀ ਉੱਥੇ ਕੋਈ ਰੋਕ ਹੋਊਗੀ? ਉੱਥੇ ਨਹੀਂ ਚਲਾ ਸਕਦੇ, ਸਿਰਫ ਟੈਲੀਵਿਜ਼ਨ ਤੇ ਚਲਾ ਸਕਣਗੇ ਜੀ, ਐਡ ਨਹੀਂ ਲੱਗੂਗੀ। ਕਿਉਂਕਿ ਜੇ YouTube, Facebook ਤੇ ਆਊਗਾ ਤਾਂ ਫਿਰ ਉਹਨਾਂ ਦੇ ਹੱਥ ਨਹੀਂ, ਉਹ ਤਾਂ ਗੂਗਲ ਐਡ ਲਾਊਗਾ। ਤੇ ਜਿਹੜੀ ਆਪਣੇ ਆਪ ਐਡ ਕ੍ਰੀਏਟ ਹੋਊਗੀ, ਉਹ ਕਾਹਦੀ ਹੋਊਗੀ, ਕਿਹੜੀ ਹੋਊਗੀ, ਕਿਹੜੀ ਜੀ ਹੋਊਗੀ, ਇਹ ਕੌਣ ਤੈਅ ਕਰੇਗਾ ਜੀ? ਕਿ ਅਸੀਂ ਇਕਾਗਰ ਮਨ ਨਾਲ, ਸ਼ਾਂਤ ਮਨ ਨਾਲ, ਬੜੀ ਆਪਣੀ ਮਤਲਬ ਕਿ ਆਸਥਾ ਦੇ ਨਾਲ ਅਸੀਂ ਗੁਰਬਾਣੀ ਦਾ ਪ੍ਰਸਾਰਣ ਦੇਖ ਰਹੇ ਹਾਂ ਤੇ ਅਚਾਨਕ ਵਿੱਚ ਉਲ ਜਲੂਲ, ਪੁੱਠੀ ਸਿੱਧੀ ਕੋਈ ਇਹੋ ਜਿਹੀ ਇਸ਼ਤਿਹਾਰ ਆ ਜਾਵੇ, ਕੀ ਕਰੋਗੇ? ਜੀ ਜੀ ਬਿਲਕੁਲ। ਇਸ ਲਈ ਇਹ ਪੱਖ ਤੇ ਵੀ ਗੌਰ ਕਰਨ ਦੀ ਲੋੜ ਹੈ। ਇਹਦੇ ਵਿੱਚੋਂ ਕੁੱਲ ਮਿਲਾ ਕੇ ਗੁਰਬਾਣੀ ਪ੍ਰਸਾਰਣ ਵਾਲਾ ਪਹਿਲੂ ਸੰਗਤ ਦੇ ਮਨਾਂ ਨਾਲ ਜੁੜਿਆ, ਉਹਨਾਂ ਦੀਆਂ ਭਾਵਨਾ ਨਾਲ ਜੁੜਿਆ, ਇਹ ਲੋਕ ਆਵਾਜ਼ ਨਾਲ ਜੁੜਿਆ, ਉਹਦੇ ਤੋਂ ਸ਼ੁਰੂ ਕਰਕੇ ਇਹ ਕਮੇਟੀ ਕੰਟਰੋਲ ਕਰਨ ਤੱਕ ਜਾਣਾ, ਇਹ ਦਰੁਸਤ ਹੈ ਪਹਿਲੂ ਜੀ। ਔਰ ਅੱਜ ਹੰਗਾਮਾ ਹੋਏਗਾ ਪੰਜਾਬ ਦੀ ਵਿਧਾਨ ਸਭਾ 'ਚ ਚੰਗਾ ਇਸ ਮਸਲੇ।